ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 27 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਜਿਹੜੇ ਸਾਡੇ ਪ੍ਰੋਗਰਾਮ ਆ ਉਹਨਾਂ ਨੂੰ ਸਪਾਂਸਰ ਕਰ ਰਹੇ ਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਤੇ ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਤੇ ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਰਮਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ, ਟਰਾਈਅਸ ਟਰੱਕਿੰਗ, ਉਹਨਾਂ ਨੂੰ ਸੋਲੋ ਡਰਾਈਵਰ ਚਾਹੀਦੇ ਆ, ਘੋਲੀਆ ਟਰੱਕ ਡਰਾਈਵਿੰਗ ਸਕੂਲ, ਹਾਈਵੇ 99 ਤੇ 180 ਦੇ ਕਾਰਨਰ ਤੇ ਪੰਜਾਬ ਵਰਗਾ ਮਾਹੌਲ ਆ, ਐਂਟੀਲੋਪ ਟਰੱਕ ਸਟਾਪ, ਗੁਰਦੀਪ ਨਾਹਲ ਤੇ ਹੋਠੀ ਫਰੇਟ ਲਾਈਨ, ਜਿਨ੍ਹਾਂ ਦੇ ਸਾਰੇ ਲੋਡ ਸੈਨੋਜ਼ੇ ਤੋਂ ਸ਼ਿਕਾਗੋ, ਡੈਲਸ ਜਾ ਰਿਹਾ ਹੈ। ਉਹਨਾਂ ਦੇ ਨਵੇਂ ਟਰੱਕ ਤੇ ਨਵੇਂ ਟ੍ਰੇਲਰ ਆ। ਜਿਹੜਾ ਵੀ ਕੋਈ ਭੈਣ ਭਰਾ ਟਰੱਕਿੰਗ ਦੀ ਜੌਬ ਲੱਭ ਰਿਹਾ ਹੈਗਾ, ਸੋ ਉਹਨੂੰ ਬੇਨਤੀ ਆ ਵੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਅੱਜ ਦੀਆਂ ਖਬਰਾਂ ਵੱਲ ਆਈਏ। ਓਮੀਕਰੋਨ ਤੇ ਕਰੋਨਾ ਵਾਇਰਸ ਨੂੰ ਲੈ ਕੇ ਡਾਕਟਰ ਫੌਸ਼ੀ ਜਿਹੜੇ ਹੈਗੇ ਆ CDC ਦੇ ਹੈੱਡ, ਉਹਨਾਂ ਨੇ ਇਹ ਕਿਹਾ ਆ ਵੀ ਕ੍ਰਿਸਮਸ ਤੋਂ ਲੈ ਕੇ ਨਵੇਂ ਸਾਲ ਤੱਕ ਬਹੁਤ ਜ਼ਿਆਦਾ ਕਰੋਨਾ ਵਾਇਰਸ ਦੇ ਕੇਸ ਵਧਣਗੇ। ਉਹ ਕਹਿੰਦੇ ਵੀ ਜਿਹੜੇ ਡਾਕਟਰਸ ਆ ਇਹ ਸਾਰੇ ਐਕਸਪੈਕਟ ਕਰ ਰਹੇ ਆ ਕੇਸਾਂ ਦੇ ਵਿੱਚ ਗਿਣਤੀ ਕਾਫੀ ਜ਼ਿਆਦਾ ਹੋਊਗੀ। USA ਦੇ ਵਿੱਚ ਜੇ ਐਵਰੇਜ ਕਰਦੇ ਜਾਈਏ 1,98,404 ਕੇਸ ਕੋਵਿਡ-19 ਦੇ ਹਰ ਰੋਜ਼ ਆ ਰਹੇ ਆ। ਇਹ ਜਿਹੜਾ ਡਾਟਾ ਆ ਸੰਡੇ ਨੂੰ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਰਿਲੀਜ਼ ਕੀਤਾ। 47% ਹਾਈ ਆ ਪਿਛਲੇ ਹਫ਼ਤੇ ਨਾਲੋਂ। ਫਿਰ ਇੱਕ ਵਾਰੀ ਦੱਸਦਾ ਜਾਵਾਂ, 2 ਲੱਖ ਰੋਜ਼ ਦੇ ਕੇਸ ਕਰੋਨਾ ਵਾਇਰਸ ਦੇ ਆ ਰਹੇ ਆ। 47% ਵਾਧਾ ਹੋਇਆ ਪਿਛਲੇ ਹਫ਼ਤੇ ਨਾਲੋਂ। 71,000 ਅਮਰੀਕਨ ਹੌਸਪਿਟਲਾਈਜ਼ ਹੈਗੇ ਆ ਕੋਵਿਡ-19 ਦੇ ਸੰਬੰਧ ਦੇ ਵਿੱਚ। ਐਵਰੇਜ 1408 ਅਮਰੀਕਨ ਦੀ ਮੌਤ ਹੋ ਰਹੀ ਹਰ ਰੋਜ਼। ਹਰ ਰੋਜ਼ ਅਮਰੀਕਾ 'ਚ 1408 ਲੋਕ ਅੱਜ ਦੀ ਡੇਟ ਵਿੱਚ ਵੀ ਕਰੋਨਾ ਵਾਇਰਸ ਨਾਲ ਮਾਰੇ ਜਾ ਰਹੇ ਆ। ਜਿਹੜੇ ਲੋਕ ਇਹਨੂੰ ਸੀਰੀਅਸਲੀ ਨਹੀਂ ਲੈ ਰਹੇ, ਉਹਨਾਂ ਨੂੰ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਆ। ਹਜੇ ਵੀ 1408 ਐਵਰੇਜ ਹਰ ਰੋਜ਼ ਕਰੋਨਾ ਵਾਇਰਸ ਦੇ ਨਾਲ ਲੋਕਾਂ ਦੀ ਮੌਤ ਹੋ ਰਹੀ ਆ, ਜਿਹੜਾ ਕਿ 17% ਵਾਧਾ ਆ ਪਿਛਲੇ ਹਫ਼ਤੇ ਨਾਲੋਂ। ਡਾਕਟਰ ਐਂਥਨੀ ਫੌਸ਼ੀ ਇਹ ਕਹਿੰਦੇ ਆ ਵੀ ਓਮੀਕਰੌਨ ਵੇਰੀਐਂਟ ਬਹੁਤ ਹਾਈਲੀ ਕੰਟੇਜੀਅਸ ਹੈਗਾ, ਬਹੁਤ ਤੇਜ਼ੀ ਦੇ ਨਾਲ ਫੈਲਦਾ ਹੈਗਾ। ਇਹ ਗੱਲ ਜੁਦੀ ਆ ਵੀ ਜਿਨ੍ਹਾਂ ਦੇ ਵੈਕਸੀਨ ਲੱਗੇ ਆ ਉਹਨਾਂ ਦੇ ਉੱਤੇ ਇਹਦਾ ਅਸਰ ਘੱਟ ਹੁੰਦਾ। ਹੋ ਜਾਊਗਾ ਤੁਹਾਨੂੰ, ਪਰ ਹੌਸਪਿਟਲਾਈਜੇਸ਼ਨ ਦੇ ਵਿੱਚ ਜਾਣ ਦੇ ਰੇਟ ਘੱਟ ਜਾਊਗੇ। ਨਵੇਂ ਸਾਲ ਦੇ ਦੌਰਾਨ ਬਹੁਤ ਸਾਰੇ ਲੋਕ ਪਾਰਟੀਆਂ ਕਰਨਗੇ। ਉਹਨਾਂ ਨੇ ਇਹ ਕਿਹਾ ਵੀ 30 ਸਾਲ, 40 ਸਾਲ, 50 ਸਾਲ ਦੇ ਲੋਕ ਇਸ ਏਜ ਗਰੁੱਪ ਦੇ ਬਹੁਤ ਜ਼ਿਆਦਾ ਪਾਰਟੀਆਂ 'ਚ ਇਨਵੋਲਵ ਹੁੰਦੇ ਆ, ਸੋ ਉਹਨਾਂ ਦੇ ਕੇਸ ਵਧਣ ਦੀ ਗਿਣਤੀ ਬਹੁਤ ਜ਼ਿਆਦਾ ਹੋਊਗੀ। ਨਿਊਯਾਰਕ ਨੇ ਇੱਕ ਦਿਨ ਦਾ ਰੈਕਡ ਤੋੜ ਦਿੱਤਾ ਆਪਣੇ ਕਰੋਨਾ ਵਾਇਰਸ ਵੈਕਸੀਨ ਲਾਉਣ ਦਾ। 49,708 ਵੈਕਸੀਨ ਉਹਨਾਂ ਨੇ ਇੱਕ ਦਿਨ ਦੇ ਵਿੱਚ ਕ੍ਰਿਸਮਸ ਈਵ ਵਾਲੇ ਦਿਨ ਲਾਏ ਆ। ਸੋ ਇੱਕ ਵਧੀਆ ਫਿਗਰਸ ਆਏ ਆ। ਨਿਊਯਾਰਕ ਦਾ ਜੇ ਡਾਟਾ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ, 644% ਇਨਕਰੀਜ਼ ਹੋਇਆ ਨਿਊਯਾਰਕ ਦੇ ਕਰੋਨਾ ਵਾਇਰਸ ਦੇ ਕੇਸਿਸ ਦਾ ਪਿਛਲੇ 2 ਹਫ਼ਤਿਆਂ 'ਚ। 600 ਤੇ 44%, ਬਹੁਤ ਵੱਡਾ ਨੰਬਰ ਆ। ਜਿਹੜੇ ਬੱਚੇ 5 ਤੋਂ ਲੈ ਕੇ 11 ਸਾਲ ਦੇ ਆ, ਉਹਨਾਂ ਨੂੰ ਵੀ ਹੁਣ ਪ੍ਰੂਫ ਸ਼ੋ ਕਰਨਾ ਪਊਗਾ ਵੀ ਘੱਟੋ ਘੱਟ ਉਹਨਾਂ ਨੇ ਇੱਕ ਟੀਕਾ ਲਾਇਆ ਆ। ਇਹ ਵੈਕਸੀਨ ਦੇ ਵਿੱਚ ਨਿਊਯਾਰਕ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਆ। ਤੇ ਜਿਹੜੇ ਫੁੱਲੀ ਵੈਕਸੀਨੇਟਡ ਹੈਲਥ ਕੇਅਰ ਵਰਕਰਸ ਆ, ਉਹਨਾਂ ਨੂੰ ਨਵੀਆਂ ਆਈਸੋਲੇਸ਼ਨ ਗਾਈਡਲਾਈਨਸ ਦਿੱਤੀਆਂ ਆ ਜੇ ਉਹਨਾਂ ਨੂੰ ਦੁਬਾਰਾ ਕੀ ਹੋ ਜਾਂਦਾ ਆ, ਕਿਉਂਕਿ 75% ਕਹਿੰਦੇ ICU ਬੈੱਡ ਪੂਰੇ USA ਦੇ ਵਿੱਚ, ਉਹਦੇ ਵਿੱਚੋਂ 21% ਆਕੂਪਾਈਡ ਹੈਗੇ ਆ ਕਰੋਨਾ ਵਾਇਰਸ ਦੇ ਕੇਸਾਂ ਦੇ ਨਾਲ।
ਹੌਲੀਡੇ ਟਰੈਵਲ ਨੇ ਕੇਸ ਵਧਾਏ ਆ, ਪਰ ਇੱਕ ਗੱਲ ਕਹਿੰਦੇ ਵਧੀਆ ਵੀ ਹੋਈ ਆ, ਜਿਹੜੀਆਂ 5000 ਦੇ ਕਰੀਬ ਫਲਾਈਟਸ ਕੈਂਸਲ ਹੋਈਆਂ ਆ, ਉਹ ਇੱਕ ਤਰ੍ਹਾਂ ਨਾਲ ਵਧੀਆ ਵੀ ਸਾਬਤ ਹੋਇਆ ਵੀ ਉਹਦੇ ਨਾਲ ਕੋਰੋਨਾ ਵਾਇਰਸ ਦੇ ਕੇਸ ਘਟਣਗੇ। ਪਰ ਲੋਕਾਂ ਨੂੰ ਜਿਹੜੀ ਆ ਬੇਰਾਮੀ ਬਹੁਤ ਇਹਦੇ ਦੌਰਾਨ ਹੋਈ ਹੈਗੀ ਆ। ਜੇ ਆਪਾਂ ਨਿਊਯਾਰਕ ਸਟੇਟ ਦੀ ਗੱਲ ਕਰਦੇ ਜਾਈਏ, ਨਿਊਯਾਰਕ ਸਟੇਟ ਦੇ ਗਵਰਨਰ ਕੈਥੀ ਹੌਚਲ ਨੇ ਅਨਾਉਂਸ ਕੀਤਾ ਹੈ ਅੱਜ ਸਵੇਰੇ ਵੀ 1000 ਤੋਂ ਵੱਧ ਲੋਕ ਕਰੋਨਾ ਵਾਇਰਸ ਹੋਣ ਦੇ ਨਾਲ ਹਸਪਤਾਲਾਂ ਦੇ ਵਿੱਚ ਐਡਮਿਟ ਹੋਏ ਹੈਗੇ ਆ। ਇਹ ਹੌਲੀਡੇਜ਼ ਤੋਂ ਬਾਅਦ ਦੀ ਗੱਲਬਾਤ ਹੈਗੀ ਆ। ਗਵਰਨਰ ਨੇ ਇਹ ਵੀ ਅਨਾਉਂਸ ਕੀਤਾ ਵੀ 86,162 ਨਵੇਂ ਕੇਸ ਕਰੋਨਾ ਵਾਇਰਸ ਦੇ ਕਨਫਰਮ ਹੋਏ ਆ ਕ੍ਰਿਸਮਸ ਈਵ ਤੋਂ ਲੈ ਕੇ ਕ੍ਰਿਸਮਸ ਕੰਬਾਈਨਡ ਕ੍ਰਿਸਮਸ ਡੇ ਵਾਲੇ ਨੂੰ ਵਿੱਚ ਲੈ ਕੇ। ਸੋ ਬਹੁਤ ਜ਼ਿਆਦਾ ਕੇਸ ਆ। ਓਵਰਆਲ 5000 ਸਟੇਟ ਵਾਈਡ ਤੇ ਇਨਕਰੀਜ਼ ਹੋਇਆ 1000 ਕੋਵਿਡ ਹਸਪੀਟਲਾਈਜੇਸ਼ਨ ਨਿਊਯਾਰਕ ਦੇ ਵਿੱਚ। ਟੋਟਲ ਰਿਪੋਰਟਡ ਜਿਹੜੇ ਕੋਵਿਡ ਦੇ ਪੇਸ਼ੈਂਟਸ ਆ ਨਿਊਯਾਰਕ ਹਸਪੀਟਲਸ ਦੇ ਵਿੱਚ ਦਸੰਬਰ 20 ਨੂੰ 4328 ਸੀ ਤੇ ਦਸੰਬਰ 27 ਨੂੰ ਜਾਣੀ ਕਿ ਅੱਜ ਗਵਰਨਰ ਹੌਚਲ ਦੇ ਮੁਤਾਬਕ 5526 ਆ। 1200 ਦੇ ਕਰੀਬ ਹਸਪੀਟਲਾਈਜੇਸ਼ਨ ਸਟੇਟ ਵਾਈਡ ਇਨਕਰੀਜ਼ ਹੋਈ ਹੈਗੀ ਆ। ਸੋ ਇਹ ਕਾਫੀ ਵੱਡਾ ਫਿਗਰ ਹੈਗਾ ਆ। ਨਿਊਯਾਰਕ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੀ ਵਾਰੀ ਵੀ ਜਦੋਂ ਕਰੋਨਾ ਵਾਇਰਸ ਫੈਲਿਆ ਸੀ ਤੇ ਨਿਊਯਾਰਕ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਪਹਿਲਾਂ ਆਏ ਸੀ, ਫਿਰ ਹੌਲੀ-ਹੌਲੀ ਹੋਰ ਸਟੇਟਾਂ ਦੇ ਵਿੱਚ ਆਏ ਸੀ। ਇਸੇ ਤਰ੍ਹਾਂ ਆਪਾਂ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਲਾਸ ਐਂਜਲਸ ਦੇ ਵਿੱਚ ਵੀ ਨਵੇਂ ਕੇਸਾਂ ਦੀ ਗਿਣਤੀ ਹਰ ਰੋਜ਼ 9000 ਦੇ ਕਰੀਬ ਆ ਰਹੀ ਆ। ਲਾਸ ਐਂਜਲਸ ਕਾਉਂਟੀ ਦੇ ਜਿਹੜੇ ਡਾਕਟਰਸ ਆ, ਉਹਨਾਂ ਨੇ ਇਹ ਦੱਸਿਆ ਹੈ। LA ਕਾਉਂਟੀ ਨੇ ਅਨਾਉਂਸ ਕੀਤਾ ਵੀ 8891 ਨਵੇਂ ਕੇਸ ਇਸ ਐਤਵਾਰ ਨੂੰ ਆਏ ਆ, ਜਦਕਿ ਸ਼ਨਿੱਚਰਵਾਰ ਨੂੰ 11930 ਨਵੇਂ ਕੇਸ ਆਏ ਸੀ। ਮੰਡੇ ਜਦੋਂ ਤੱਕ ਹੁਣ ਆਪਾਂ ਰਿਪੋਰਟ ਕਰ ਰਹੇ ਹਾਂ 3258 ਕੇਸ ਆਲਰੇਡੀ ਪੋਜ਼ਿਟਿਵ ਹੋ ਚੁੱਕੇ ਆ। ਭਾਵੇਂ ਕੈਲੀਫੋਰਨੀਆ ਦੇ ਵਿੱਚ 67% ਲੋਕ ਫੁੱਲੀ ਵੈਕਸੀਨੇਟਡ ਆ, ਪਰ ਡੋਮੀਨੈਂਟ ਫੈਕਟਰ ਜਿਹੜਾ ਕਰੋਨਾ ਵਾਇਰਸ ਦਾ ਓਮੀਕਰੌਨ ਵੇਰੀਐਂਟ ਇਸ ਵੇਲੇ ਫੇਰ ਬਣਿਆ ਹੋਇਆ ਆ। ਕੈਲੀਫੋਰਨੀਆ ਦੇ ਵਿੱਚ 51 ਲੱਖ ਲੋਕ ਕਰੋਨਾ ਵਾਇਰਸ ਤੋਂ ਰਿਕਵਰ ਹੋਏ ਆ। ਹਜੇ ਵੀ ਬਹੁਤ ਵੱਡੀ ਗਿਣਤੀ ਕਰੋਨਾ ਵਾਇਰਸ ਪੋਜ਼ਿਟਿਵ ਕੇਸਾਂ ਦੀ ਹੈਗੀ ਆ। ਸੋ ਜਿਹੜੇ ਲੋਕ ਇਹ ਸੋਚ ਰਹੇ ਆ ਵੀ ਨਹੀਂ ਇਹ ਤਾਂ ਕਰੋਨਾ ਵਾਇਰਸ ਦਾ ਐਵੇਂ ਰੌਲਾ ਪਾਈ ਜਾਂਦੇ, ਡਰਾਈ ਜਾਂਦੇ ਆ, ਸੋ ਹੁਣ ਤੁਹਾਨੂੰ ਫਿਗਰਸ ਆਪਾਂ ਸਾਂਝੇ ਕਰ ਦਿੱਤੇ ਆ ਤੇ ਬਾਕੀ ਤੁਸੀਂ ਆਪ ਖੁਦ ਜਿਹੜੀ ਆ ਉਹ ਰਿਸਰਚ ਕਰ ਲਿਓ। ਸੋ ਹਜੇ ਵੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰਦੇ ਆ ਵੀ ਭਾਈ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਜ਼ਰੂਰ ਵੈਕਸੀਨ ਜ਼ਰੂਰ ਲਵਾਓ। ਐਵੇਂ ਨਾ ਕਿਸੇ ਉੱਦਾਂ ਹੀ ਸੋਚੀ ਜਾਓ ਵੀ ਨਹੀਂ ਜੀ ਵੈਕਸੀਨ ਲਵਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਦੂਸਰੇ ਪਾਸੇ ਡਾਕਟਰ ਫੌਸ਼ੀ ਜਿਹੜੇ ਆ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ, ਕਹਿੰਦੇ ਭਈ US ਦੀ ਗਵਰਨਮੈਂਟ ਜਾਣੀ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਉਹਨਾਂ ਦੇ ਐਡਵਾਈਜ਼ਰ ਵੀ ਆ, ਉਹਨੇ ਇਹ ਕਿਹਾ ਵੀ ਡੋਮੈਸਟਿਕ ਟਰੈਵਲ ਦੇ ਲਈ ਵੀ ਤੁਹਾਨੂੰ ਜਿਹੜੀ ਰਿਕੁਆਇਰਮੈਂਟ ਆ ਵੈਕਸੀਨ ਦੀ ਉਹ ਲਾ ਦੇਣੀ ਚਾਹੀਦੀ ਆ। ਹੁਣ ਰਾਈਟ ਨਾਓ ਤਾਂ ਇਹ ਆ ਨਾ ਵੀ ਜੇ ਤੁਸੀਂ ਇੰਟਰਨੈਸ਼ਨਲ ਟਰੈਵਲ ਕਰਕੇ ਅਮਰੀਕਾ ਆ ਰਹੇ ਆ ਇੰਡੀਆ ਤੋਂ ਜਾਂ ਹੋਰ ਮੁਲਕਾਂ ਤੋਂ 24 ਘੰਟੇ ਦੇ ਵਿੱਚ ਤੁਹਾਨੂੰ ਵੈਕਸੀਨ ਲੱਗਿਆ ਹੋਣਾ ਚਾਹੀਦਾ, ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਆ। ਪਰ ਡੋਮੈਸਟਿਕ ਰਿਕੁਆਇਰਮੈਂਟ ਇਹ ਨਹੀਂ ਸੀ। ਉਹ ਕਹਿੰਦੇ ਆ ਵੀ ਇਹ ਹੋਣੀ ਚਾਹੀਦੀ ਆ। ਹਜੇ ਤੱਕ ਕਨਫਰਮ ਨਹੀਂ ਹੋਈ ਵੀ ਕਦੋਂ ਲਾਗੂ ਹੋਊਗੀ, ਪਰ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਰਹੇ ਹੈਗੇ ਆ ਵੀ ਇਹ ਚੀਜ਼ ਹੋ ਸਕਦੀ ਆ, ਕਿਉਂਕਿ ਫੇਰ ਜਦੋਂ ਤੁਹਾਨੂੰ ਜਾਣਾ ਪੈਣਾ ਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਵੈਕਸੀਨੇਟਡ ਫੁੱਲੀ ਹੋਣੇ ਚਾਹੀਦੇ ਆ, ਨਹੀਂ ਤਾਂ ਉਹ ਫਲਾਈਟ ਤੇ ਨਹੀਂ ਚੜ੍ਹਨ ਦੇਣਗੇ। ਪਰ ਇਹ ਉਹਨਾਂ ਨੇ ਸੁਜੈਸ਼ਨ ਦਿੱਤਾ ਆ। ਹੁਣ ਅੱਗੇ ਦੇਖੋ ਵੀ ਵਾਈਟ ਹਾਊਸ ਇਹਦੇ ਉੱਤੇ ਕੀ ਅਸਰ ਕਰਦਾ ਹੈਗਾ। ਅਗਲੀ ਖਬਰ ਵੈਕਸੀਨ ਦੇ ਸੰਬੰਧ ਵਿੱਚ ਆ। 5 ਸਟੇਟਾਂ ਦੇ ਰਿਪਬਲਿਕਨ ਗਵਰਨਰ ਉਹਨਾਂ ਨੇ ਅਨਪਲਾਇਮੈਂਟ ਬੈਨੀਫਿਟਸ ਆਪਣੇ ਜਿਹੜੇ ਵਰਕਰਸ ਆ ਉਹਨਾਂ ਨੂੰ ਐਕਸਟੈਂਡ ਕਰ ਦਿੱਤੇ ਆ। ਬਹੁਤ ਸਾਰੇ ਵਰਕਰਸ ਨੂੰ ਅਨਪਲਾਇਮੈਂਟ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਉਹ ਵੈਕਸੀਨ ਦੀ ਰਿਕੁਆਇਰਮੈਂਟ ਨੂੰ ਨਹੀਂ ਪੂਰੀ ਕਰਦੇ, ਕਿਉਂਕਿ ਕਈ ਇੰਪਲਾਇਰਸ ਆ ਉਹਨਾਂ ਨੇ ਫਾਇਰ ਕਰ ਦਿੱਤੇ ਵੀ ਤੁਸੀਂ ਕੰਮ ਤੇ ਤਦੇ ਹੀ ਆ ਸਕਦੇ ਆ ਜੇ ਵੈਕਸੀਨੇਟਡ ਆ, ਤੇ ਲੋਕ ਕਹਿੰਦੇ ਵੀ ਨਹੀਂ ਅਸੀਂ ਵੈਕਸੀਨ ਲਵਾਉਣਾ। ਸੋ ਉਸ ਦੇ ਸੰਬੰਧ ਦੇ ਵਿੱਚ ਅਰਕਨਸਾ, ਫਲੋਰੀਡਾ,
ਆਇਓਵਾ, ਕੈਂਸਸ ਤੇ ਟੈਨਸੀ। ਇਹ 5 ਸਟੇਟਾਂ ਨੇ ਉਹ ਵਰਕਰਸ ਜਿਨ੍ਹਾਂ ਨੂੰ ਫਾਇਰ ਕੀਤਾ ਗਿਆ ਜਾਂ ਜਿਨ੍ਹਾਂ ਨੂੰ ਜੌਬ ਛੱਡਣੀ ਪਈ ਆ ਵੀ ਹਾਂ ਮੈਂ ਵੈਕਸੀਨ ਨਹੀਂ ਲਵਾਉਣਾ, ਉਹਨਾਂ ਨੂੰ ਕਹਿੰਦੇ ਵੀ ਅਸੀਂ ਅਨਪਲਾਇਮੈਂਟ ਦੇਵਾਂਗੇ। ਸੋ ਇਹ ਇੱਕ ਤਰ੍ਹਾਂ ਨਾਲ ਉਹਨਾਂ ਦਾ ਹੁਣ ਕ੍ਰਿਟਿਸਿਜ਼ਮ ਵੀ ਹੋ ਰਿਹਾ ਵੀ ਦੇਖੋ ਫੈਡਰਲ ਗਵਰਨਮੈਂਟ ਤਾਂ ਚਾਹ ਰਹੀ ਆ ਵੱਧ ਤੋਂ ਵੱਧ ਲੋਕ ਵੈਕਸੀਨੇਟਡ ਹੋਣ, ਪਰ ਹੁਣ ਇਹ ਸਟੇਟਾਂ ਕਹਿ ਰਹੀਆਂ ਵੀ ਜੇ ਤੁਹਾਨੂੰ ਕੰਮ ਤੋਂ ਕੱਢਤਾ ਤੇ ਫੇਰ ਤੁਸੀਂ ਅਨਪਲਾਇਮੈਂਟ ਲੈ ਸਕਦੇ ਹੈਗੇ ਆ। ਸੋ ਇਹ ਵੱਖ-ਵੱਖ ਜਿਹੜੀਆਂ 5 ਸਟੇਟਾਂ ਜਿਨ੍ਹਾਂ ਦੇ ਗਵਰਨਰ ਰਿਪਬਲਿਕਨਸ ਆ, ਉਹਨਾਂ ਵੱਲੋਂ ਇਹ ਪਾਸ ਕੀਤਾ ਗਿਆ ਆ। ਅਗਲੀ ਖਬਰ ਸਾਊਥ ਅਫਰੀਕਾ ਤੋਂ ਆ ਰਹੀ ਆ। ਸਾਊਥ ਅਫਰੀਕਾ ਦੇ ਵਿੱਚ ਡੈਸਮੋਂਡ ਟੂਟੂ, ਸਾਰਿਆਂ ਨੂੰ ਯਾਦ ਹੋਊਗਾ, ਬੜਾ ਤਕੜਾ ਉੱਥੇ ਦਾ ਫਰੀਡਮ ਫਾਈਟਰ ਸੀ। ਉਸ ਦੀ ਮੌਤ ਹੋ ਗਈ ਪਿਛਲੇ ਹਫ਼ਤੇ ਦੇ ਦੌਰਾਨ। ਏਜ ਤਾਂ ਉਹਨਾਂ ਦੀ ਕਾਫੀ 97 ਸਾਲ ਦੇ ਲਾਗੇ ਹੋਈ ਓ ਸੀ। ਕਹਿੰਦੇ ਵੀ ਉਹਨਾਂ ਨੇ ਹਿਊਮੈਨਿਟੀ ਦੇ ਲਈ ਬਹੁਤ ਕੰਮ ਕੀਤਾ, ਆਪਣੀ ਫਰੀਡਮ ਦੇ ਲਈ ਬੜਾ ਕੰਮ ਕੀਤਾ। ਸੋ ਪੂਰੇ ਵਰਲਡ ਦੇ ਵਿੱਚ ਉਹਨਾਂ ਦੀ ਇਸ ਮੌਤ ਤੋਂ ਬਾਅਦ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈਗਾ ਵੀ ਇੱਕ ਤਕੜੇ ਫਾਈਟਰ ਸੀਗੇ। ਕੇਪ ਟਾਊਨ ਸਾਊਥ ਅਫਰੀਕਾ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੀ ਜਿਹੜੀ ਫਾਈਟ ਆ ਉਹ ਜਾਰੀ ਰੱਖੀ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਲਈ ਇਹ ਸਾਲ ਬਾਹਲਾ ਵਧੀਆ ਨਹੀਂ ਰਿਹਾ। ਇਹ ਗੱਲ ਜੁਦੀ ਆ ਵੀ ਉਹ ਪ੍ਰੈਜ਼ੀਡੈਂਟ ਬਣ ਗਏ, ਇੱਕ ਹਿਸਟਰੀ ਦੇ ਹਿੱਸਾ ਬਣ ਗਏ ਆ। ਪਰ 2-3 ਮਹੀਨਿਆਂ ਤੋਂ ਬਾਅਦ ਹੀ ਜਦੋਂ ਉਹਨੇ ਆਫਿਸ ਲਿਆ ਤੇ ਉਹਨਾਂ ਦੀ ਅਪਰੂਵਲ ਰੇਟਿੰਗ ਘਟਣੀ ਸ਼ੁਰੂ ਹੋ ਗਈ, ਕਿਉਂਕਿ ਪਹਿਲਾਂ ਤਾਂ ਜ਼ਰੂਰ ਡੈਮੋਕ੍ਰੇਟਸ ਵੱਲੋਂ ਬਦਨਾਮ ਵੀ ਬਹੁਤ ਕੀਤਾ ਗਿਆ ਪ੍ਰੈਜ਼ੀਡੈਂਟ ਟਰੰਪ ਨੂੰ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ, ਵੀ ਨਹੀਂ ਜੀ ਇਹ ਨਹੀਂ ਬੰਦ ਨਹੀਂ ਕੀਤੇ ਕਰੋਨਾ ਵਾਇਰਸ ਦੇ ਦੌਰਾਨ ਫਲਾਈਟਾਂ ਨਹੀਂ ਬੰਦ ਕੀਤੀਆਂ, ਐਕਟ ਨਹੀਂ ਕੀਤਾ। ਹੁਣ ਇੱਕ ਦਿਨ ਖੁਦ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਮੈਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਵੈਕਸੀਨ ਬਣਾਇਆ ਬਹੁਤ ਫਾਸਟ ਸਪੀਡ ਦੇ ਉੱਤੇ। ਤੇ ਹਜੇ ਵੀ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਸੀ ਵੀ 4 ਜੁਲਾਈ ਤੱਕ 75% ਅਮਰੀਕਾ ਦੀ ਪਾਪੂਲੇਸ਼ਨ ਵੈਕਸੀਨੇਟਡ ਹੋ ਜਾਊਗੀ, ਉਹ ਨਹੀਂ ਹੋ ਸਕਿਆ। ਉਹ ਤੋਂ ਬਾਅਦ ਇਮੀਗ੍ਰੇਸ਼ਨ ਦਾ ਬੜਾ ਵੱਡਾ ਮੁੱਦਾ ਰਿਹਾ। ਇਮੀਗ੍ਰੇਸ਼ਨ ਨੂੰ ਲੈ ਕੇ ਬਾਰਡਰ ਦੇ ਉੱਤੇ ਮੇਲੇ ਲੱਗੇ ਰਹੇ, ਕਿਸ ਤਰ੍ਹਾਂ ਲੋਕ ਲੰਘਦੇ ਰਹੇ ਉਹ ਸਾਰਿਆਂ ਦੇ ਸਾਹਮਣੇ ਹੀ ਆ। ਉਹ ਤੋਂ ਬਾਅਦ ਆ ਜਾਓ ਹੁਣ ਇਨਫਲੇਸ਼ਨ ਨੂੰ। ਹੁਣ ਲੋਕਾਂ ਦੇ ਵਿੱਚ ਪ੍ਰਾਈਸਿਸ ਨੂੰ ਲੈ ਕੇ ਇੱਕ ਤਰ੍ਹਾਂ ਦੇ ਨਾਲ ਹਾਹਾਕਾਰ ਮਚੀ ਹੋਈ ਹੈਗੀ ਆ। ਗੈਸ ਦੀਆਂ ਪ੍ਰਾਈਸਿਸ $5 ਦੇ ਲਾਗੇ ਛਾਗੇ ਪਹੁੰਚ ਗਈਆਂ। ਸੋ ਜਿਹੜੇ ਲੋਕ ਸਪੋਰਟ ਕਰਦੇ ਸੀ ਇੰਡੀਪੈਂਡੈਂਟ ਵੀ, ਉਹ ਵੀ ਹੁਣ ਇੱਕ ਤਰ੍ਹਾਂ ਦੇ ਨਾਲ ਪਿੱਛੇ ਹਟਦੇ ਜਾ ਰਹੇ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਅਪਰੂਵਲ ਰੇਟਿੰਗ ਪਹਿਲੇ 6 ਮਹੀਨੇ ਤਾਂ 50% ਦੇ ਕਰੀਬ ਰਹੀ। ਉਸ ਤੋਂ ਬਾਅਦ ਹੋਰ ਵੀ ਥੱਲੇ ਨੂੰ ਜਾਂਦੀ ਰਹੀ। ਜਦੋਂ ਯੂਐਸ ਨੇ ਅਫਗਾਨਿਸਤਾਨ ਤੋਂ ਐਗਜ਼ਿਟ ਕੀਤਾ, ਉਸ ਤੋਂ ਬਾਅਦ ਤਾਂ ਇੱਕਦਮ ਉਹਨਾਂ ਦੀ ਅਪਰੂਵਲ ਰੇਟਿੰਗ ਡਾਊਨ ਚਲੀ ਗਈ। ਨਵੰਬਰ ਦੇ ਵਿਚਾਲੇ ਉਹਨਾਂ ਦੀ ਅਪਰੂਵਲ ਰੇਟਿੰਗ 40% ਦੇ ਉੱਤੇ ਚਲੇ ਗਈ। ਜਿਹੜੇ ਨੈਸ਼ਨਲ ਪੋਲ ABC ਨਿਊਜ਼ ਤੇ ਵਾਸ਼ਿੰਗਟਨ ਪੋਸਟ, ਕੁਇਨਪਿਆਕ ਯੂਨੀਵਰਸਿਟੀ ਵੱਲੋਂ ਕੀਤੇ ਗਏ ਸੀ। ਫੌਕਸ ਵੱਲੋਂ ਜਿਹੜੇ ਕੀਤੇ ਗਏ ਉਹਨਾਂ ਨੇ 47% ਅਪਰੂਵਲ ਤੇ 51% ਡਿਸਅਪਰੂਵਲ ਕੀਤੇ ਸੀ। ਫੌਕਸ ਬਿਜ਼ਨਸ ਵੱਲੋਂ 48 ਤੋਂ 52%। CNN ਨੇ ਵੀ ਜਿਹੜੇ ਸਰਵੇ ਕੀਤੇ ਉਹਨਾਂ ਦੇ ਮੁਤਾਬਕ ਉਹਨਾਂ ਦੀ ਅਪਰੂਵਲ ਰੇਟਿੰਗ 48% ਤੋਂ 46% ਦੇ ਵਿਚਾਲੇ ਹੈਗੀ ਆ। ਸੋ ਜਿਹੜੇ ਨਵੇਂ ਪੋਲ ਮੈਂ ਦੱਸਦਾ ਜਾਵਾਂ ਸਰੋਤਿਆਂ ਨੂੰ ਵੀ ਜਿਹੜੇ ਨਵੇਂ ਪੋਲ ਆਏ ਆ ਉਹਨਾਂ ਦੇ ਮੁਤਾਬਕ ਕ੍ਰਿਸਮਸ ਦੇ ਦੌਰਾਨ ਨਵੇਂ ਪੋਲਸ ਆਏ ਆ ਤੇ ਨਵੇਂ ਸਾਲ ਦੀਆਂ ਜਿਹੜੀਆਂ ਹੁਣ ਛੁੱਟੀਆਂ ਆ ਉਹਨਾਂ ਦੇ ਦੌਰਾਨ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਅਪਰੂਵਲ ਰੇਟਿੰਗ 44% ਤੋਂ ਲੈ ਕੇ 53% ਦੇ ਵਿਚਾਲੇ ਹੈਗਾ। ਰੀਅਲ ਕਲੀਅਰ ਪੋਲਿਟਿਕਸ ਦੇ ਮੁਤਾਬਕ ਤੇ 538 ਇਹ ਵੀ ਇੱਕ ਵੈਬਸਾਈਟ ਆ ਜਿਹੜੇ 538 ਕਾਂਗਰਸਮੈਨ ਕਾਂਗਰਸ ਵੂਮਨ ਦੇ ਬਾਰੇ ਦੱਸਦਾ ਜਦੋਂ ਇਲੈਕਸ਼ਨ ਹੁੰਦੀ ਆ, ਕਾਫੀ ਪੋਪੂਲਰ ਆ। ਇਸੇ ਤਰ੍ਹਾਂ ਰੀਅਲ ਕਲੀਅਰ ਪੋਲਿਟਿਕਸ ਵਾਲਾ ਵੀ ਵੈਬਸਾਈਟ। ਸੋ 538 ਵੈਬਸਾਈਟ ਆ, ਉਹਨਾਂ ਦੇ ਮੁਤਾਬਕ 43% ਤੋਂ 51% ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਰੇਟਿੰਗ ਆ। ਦੂਸਰੇ ਪਾਸੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ, ਉਹਨਾਂ ਦੀ ਵੀ ਅਪਰੂਵਲ ਰੇਟਿੰਗ ਬਹੁਤ ਡਾਊਨ ਆ। ਪਿਛਲੇ ਦਿਨਾਂ ਦੇ ਦੌਰਾਨ ਉਹਨਾਂ ਦੀ ਇੰਟਰਵਿਊ ਵੀ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਨੂੰ ਬਲੇਮ ਕੀਤਾ ਜਾ ਰਿਹਾ
ਜੇ ਪਹਿਲੇ ਪ੍ਰੈਜ਼ੀਡੈਂਟਸ ਦੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਜਾਰਜ ਬੁਸ਼ ਦੀ ਇੱਕ ਟਾਈਮ ਦੇ ਉੱਤੇ ਅਪਰੂਵਲ ਰੇਟਿੰਗ 84% ਸੀਗੀ। ਉਹ ਤੋਂ ਬਾਅਦ 12% ਤੇ ਵੀ ਆ ਗਏ ਸੀ ਜਦੋਂ ਲੜਾਈ ਲੱਗੀ ਸੀ। ਪ੍ਰੈਜ਼ੀਡੈਂਟ ਬਰਾਕ ਓਬਾਮਾ, ਬਿਲ ਕਲਿੰਟਨ 50 ਤੇ 45% ਦੇ ਵਿੱਚ ਰਹੇ ਆ। 54 ਤੋਂ ਲੈ ਕੇ 40% ਦੇ ਵਿੱਚ ਵੀ ਦੋਨੋਂ ਹੀ ਜਿਹੜੇ ਇਹ ਪ੍ਰੈਜ਼ੀਡੈਂਟ ਆ, ਬਿਲ ਕਲਿੰਟਨ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ, ਉਹਨਾਂ ਦੀ ਅਪਰੂਵਲ ਰੇਟਿੰਗ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ 39 ਤੋਂ ਲੈ ਕੇ 56% ਦੇ ਵਿੱਚ ਅਪਰੂਵਲ ਰੇਟਿੰਗ ਰਹੀ ਆ। ਸੋ ਇਹ ਇੱਕ ਵੱਡਾ ਫਿਕਰ ਡੈਮੋਕ੍ਰੇਟਿਕ ਪਾਰਟੀ ਨੂੰ ਅਗਲੇ ਸਾਲ ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਆ ਉਹਨਾਂ ਲਈ ਬਣਦਾ ਜਾ ਰਿਹਾ ਆ ਵੀ ਹੁਣ ਇਲੈਕਸ਼ਨ ਅਗਲੇ ਸਾਲ ਆਉਣੀਆਂ ਆ, ਥੋੜ੍ਹੇ ਦਿਨ ਰਹਿ ਗਏ ਆ। ਦਸੰਬਰ 2022 ਦੇ ਵਿੱਚ ਕਾਂਗਰਸ ਦੀ ਇਲੈਕਸ਼ਨ ਹੋਣੀ ਆ, 22 ਦੇ ਕਰੀਬ ਸੈਨੇਟਰਸ ਦੀਆਂ ਹੋਣੀਆਂ ਆ, ਕਾਫੀ ਗਵਰਨਰਸ ਦੀਆਂ ਹੋਣੀਆਂ। ਸੋ ਜੇ ਉਹਦੇ ਵਿੱਚ ਬੁਰੀ ਤਰ੍ਹਾਂ ਡੈਮੋਕ੍ਰੇਟਸ ਹਾਰਦੇ ਆ ਤੇ 2024 ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ ਉਹਦੇ ਉੱਤੇ ਕਿੰਨਾ ਕੁ ਅਸਰ ਹੋਊਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਪਿਛਲੇ ਦਿਨਾਂ ਦੇ ਵਿੱਚ ਮਾਇਨਮਾਰ ਦੇ ਵਿੱਚ ਕਤਲੇਆਮ ਹੋਇਆ ਤੇ ਯੂਨਾਈਟਿਡ ਨੇਸ਼ਨਸ ਨੇ ਅੱਜ ਸਟੇਟਮੈਂਟ ਇਸ਼ੂ ਕੀਤੀ ਆ ਵੀ ਬਹੁਤ ਹੀ ਦਰਦਨਾਕ 35 ਸਿਵਲੀਅਨਸ ਦਾ ਜਿਹੜਾ ਕਤਲ ਹੋਇਆ ਮਾਇਨਮਾਰ ਦੇ ਵਿੱਚ, ਉਹਦੀ ਫੁੱਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਉੱਥੇ ਦੀ ਰੂਲਿੰਗ ਮਿਲਟਰੀ, ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਸਟੇਟਮੈਂਟ ਨਹੀਂ ਦਿੱਤੀ ਇਸ ਇਨਸੀਡੈਂਟ ਦੇ ਮੁਤਾਬਕ। ਇੱਕ ਪਿੰਡ ਕਾਇਆ ਸਟੇਟ ਦੇ ਵਿੱਚ ਕਤਲ ਕੀਤਾ ਗਿਆ, ਕ੍ਰਿਸਚੀਅਨ ਮੂਲ ਦੇ ਲੋਕ ਸੀਗੇ। ਉਹ ਇਹ ਕਹਿ ਰਹੇ ਆ ਵੀ ਫੌਜੀ ਸੀ, ਪਰ ਫੌਜ ਕਹਿ ਰਹੀ ਆ ਵੀ ਨਹੀਂ, ਇਹ ਟੈਰਰਿਸਟ ਬੰਦੇ ਸੀ ਜਿਨ੍ਹਾਂ ਦੇ ਕੋਲ ਵੈਪਨ ਸੀ, ਜਿਨ੍ਹਾਂ ਨੇ ਜਾ ਕੇ ਇਹ ਕਤਲੇਆਮ ਕੀਤਾ ਆ। 1300 ਤੋਂ ਵੱਧ ਲੋਕ ਉੱਥੇ ਮਰ ਚੁੱਕੇ ਆ ਕਿਉਂਕਿ ਪ੍ਰੋਟੈਸਟ ਹੋ ਰਹੇ ਆ ਬਹੁਤ ਵੱਡੇ। ਪ੍ਰੋਟੈਸਟਰਸ ਜਿਹੜੇ ਆ ਉਹਨਾਂ ਨੂੰ ਮਾਰਿਆ ਜਾ ਚੁੱਕਾ 1300 ਤੋਂ ਵੱਧ ਨੂੰ, ਕਿਉਂਕਿ ਮਿਲਟਰੀ ਆ, ਸਰਕਾਰ ਮਿਲਟਰੀ ਦੀ ਆ। ਸੋ ਉਹ ਧੱਕਾ ਪੂਰਾ ਕਰ ਰਹੇ ਆ। 11,000 ਦੇ ਕਰੀਬ ਲੋਕਾਂ ਨੂੰ ਜੇਲ੍ਹ ਕੀਤੀ ਗਈ ਹੈਗੀ। ਤੇ ਅੱਜ ਯੂਨਾਈਟਿਡ ਨੇਸ਼ਨ ਵਾਲੇ ਉੱਠੇ ਆ ਵੀ ਹਾਂ, ਇਹ ਬਹੁਤ ਮਾੜੀ ਗੱਲ ਹੋਈ ਆ, ਸਾਨੂੰ ਇਸ ਦੇ ਲਈ ਐਕਸਪੋਜ਼ ਕਰਨਾ ਚਾਹੀਦਾ ਹੈਗਾ ਆ। ਇਸੇ ਤਰ੍ਹਾਂ ਮਾਇਨਮਾਰ ਦੀ ਕੋਰਟ ਨੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਸੀ, ਪਾਸਟ ਪ੍ਰੈਜ਼ੀਡੈਂਟ, ਉਸ ਨੂੰ ਸੈਕ ਕਰ ਦਿੱਤਾ ਸੀ ਤੇ ਉਹਦੇ ਜਿਹੜਾ ਸੈਕੰਡ ਕੇਸ ਆ ਸੂ ਕੀ ਦੇ ਸੰਬੰਧ ਦੇ ਵਿੱਚ, ਉਸ ਨੂੰ ਵੀ ਪੋਸਟਪੋਨ ਕੀਤਾ ਗਿਆ ਹੈਗਾ ਆ। ਸੋ ਇਹ ਉਹੀ ਲੀਡਰ ਆ ਜਿਸ ਨੂੰ ਬਹੁਤ ਚਿਰ ਅੰਦਰ ਰੱਖਿਆ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ, ਪਰ ਉਹਦੇ ਹੀ ਰੂਲ ਦੇ ਦੌਰਾਨ ਮੁਸਲਮਾਨਾਂ ਦੇ ਉੱਤੇ ਵੀ ਬਹੁਤ ਵੱਡਾ ਅਤਿਆਚਾਰ ਹੋਇਆ ਸੀ ਰੋਹਿੰਗਿਆ ਦੇ ਵਿੱਚ। ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੋਂ ਛੱਡ ਕੇ ਚਲੇ ਗਏ। ਬੰਗਲਾਦੇਸ਼ ਵਿੱਚ ਘਰੋਂ ਬੇਘਰ ਹੋਏ ਹੈਗੇ ਆ। ਸੋ ਮਾਇਨਮਾਰ ਦੇ ਵਿੱਚ ਸਿਚੁਏਸ਼ਨ ਕਾਫੀ ਖਤਰਨਾਕ ਬਣੀ ਹੋਈ ਹੈਗੀ ਆ। ਜੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਨੇ ਅੱਜ ਸਵੇਰੇ 200 ਤੋਂ ਵੱਧ ਪੁਆਇੰਟ ਐਡ ਕੀਤੇ ਆ। ਛੁੱਟੀਆਂ ਤੋਂ ਬਾਅਦ ਸਟਾਕ ਮਾਰਕੀਟ ਖੁੱਲੀ ਆ। S&P ਇੰਡੈਕਸ 0.9% ਉੱਪਰ ਗਿਆ ਆ ਲਗਭਗ। ਡਾਓ ਜੋਨ ਇੰਡਸਟਰੀਅਲ 203 ਪੁਆਇੰਟ ਉੱਪਰ ਆ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ। ਨੈਸਡੈਕ 1.1% ਉੱਪਰ ਗਿਆ ਹੈਗਾ। ਓਵਰਆਲ ਮਾਰਕੀਟਸ ਨੇ ਅੱਜ ਗੇਨ ਕੀਤਾ ਹੈਗਾ। ਇਨਵੈਸਟਰਸ ਕਹਿੰਦੇ ਇੱਕ ਤਰ੍ਹਾਂ ਨਾਲ ਸੈਂਟਾ ਕਲੌਜ਼ ਰੈਲੀ ਨੂੰ ਦੇਖ ਰਹੇ ਆ। S&P ਇੰਡੈਕਸ ਜਿਹੜਾ ਆ 500, ਉਹ ਵੀ 27% ਰਿਟਰਨ ਵਾਪਸ ਹੋਇਆ ਹੈ। ਹੌਲੀਡੇ ਸੇਲਸ ਇਸ ਵਾਰ ਕਾਫੀ ਉੱਪਰ ਗਈਆਂ, 8.5% ਪਿਛਲੇ ਸਾਲ ਦੇ ਮੁਤਾਬਕ। ਪਿਛਲੇ ਸਾਲ ਤਾਂ ਫਿਰ ਪੂਰੀ ਤਰ੍ਹਾਂ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਸੀ ਪੂਰਾ ਦੇਸ਼। ਉਸ ਟਾਈਮ ਦੇ ਉੱਤੇ ਬਹੁਤ ਲੋਕ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਸੀ, ਕਿਸੇ ਤਰ੍ਹਾਂ ਦਾ ਵੈਕਸੀਨ ਨਹੀਂ ਸੀ, ਬਿਮਾਰ ਸੀ ਲੋਕ, ਹਸਪਤਾਲਾਂ 'ਚ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਪਿਛਲੇ ਸਾਲ ਨਾਲੋਂ ਇਸ ਸਾਲ ਕਾਫੀ ਸੁਧਾਰ ਹੋਇਆ ਹੈਗਾ। ਇਸ ਕਰਕੇ ਵੀ ਜਿਹੜੀਆਂ ਸੇਲਸ ਆ ਉਹ ਉੱਪਰ ਗਈਆਂ ਹੈਗੀਆਂ। ਹੁਣ ਪਰ ਦੁਬਾਰਾ ਕਿ ਫੇਰ ਰੌਲਾ ਤਾਂ ਜ਼ਰੂਰ ਪੈ ਰਿਹਾ ਬਹੁਤ, ਨਵੇਂ ਕੇਸ ਆ ਰਹੇ ਆ ਵੀ ਰਹੇ ਹੈਗੇ ਆ। ਉਹਦਾ ਅਸਰ ਵੀ ਪੈ ਰਿਹਾ, ਪਰ ਓਵਰਆਲ ਸਟਾਕ ਮਾਰਕੀਟ ਅੱਜ ਸਵੇਰੇ ਉੱਪਰ ਗਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਨੈਸਾ ਨੇ ਨਵਾਂ ਜਿਹੜਾ ਜੈਬ ਵੈਬ ਸਪੇਸ ਟੈਲੀਸਕੋਪ ਲਾਂਚ ਕੀਤੀ ਹੈਗੀ ਆ।
ਰੈਕਡ 29 ਦਿਨਾਂ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ $10 ਬਿਲੀਅਨ ਇਹਦੇ ਉੱਤੇ ਸਪੈਂਡ ਕੀਤਾ ਗਿਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਇਸ ਦੀ ਐਪਰੀਸ਼ੀਏਸ਼ਨ ਕੀਤੀ ਆ ਵੀ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਕੰਮ ਕੀਤਾ ਗਿਆ ਹੈਗਾ। ਓਮਿਕਰੋਨ ਵਿੰਟਰ ਦੇ ਵਿੱਚ ਵੈਦਰ ਇਸ ਨੇ ਟਰੈਵਲ ਨੂੰ ਲੈ ਕੇ ਕਾਫੀ ਹਫੜਾ ਦਫੜੀ ਜਿਹੜੇ ਟਰੈਵਲ ਕਰਨ ਵਾਲੇ ਆ ਉਹਨਾਂ ਦੇ ਵਿੱਚ ਮਚਾਈ ਹੈਗੀ ਆ। ਸਿਆਰਾ ਨਵਾਡਾ ਫੁੱਟ ਹਿਲਸ ਦੇ ਵਿੱਚ ਤਾਂ ਕਹਿੰਦੇ 20 ਫੁੱਟ ਤੱਕ ਸਨੋ ਪੈ ਸਕਦੀ ਆ। ਸੋ ਕੈਲੀਫੋਰਨੀਆ ਦੇ ਲਈ ਬਹੁਤ ਵਧੀਆ ਇਹ ਨਿਊਜ਼ ਆ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਡਰਾਊਟ ਚੱਲ ਰਿਹਾ ਹੈ, ਅੱਗਾਂ ਨੇ ਬਹੁਤ ਨੁਕਸਾਨ ਕੀਤਾ ਸੀ। ਫਲਾਈਟ ਕੈਂਸਲੇਸ਼ਨਸ ਕਾਫੀ ਹੋਈਆਂ। ਹੁਣ ਜਿਹੜੇ ਨਵੇਂ ਫਿਗਰਸ ਮੈਂ ਤੁਹਾਡੇ ਨਾਲ ਸਾਂਝੇ ਕਰਨ ਆ ਰਿਹਾ ਬਹੁਤ ਹੈਰਾਨੀਜਨਕ ਆ। 10,000 ਦੇ ਕਰੀਬ ਫਲਾਈਟਸ ਕੈਂਸਲ ਹੋਈਆਂ ਕਰੋਨਾ ਵਾਇਰਸ ਨੂੰ ਲੈ ਕੇ, ਵੈਦਰ ਨੂੰ ਲੈ ਕੇ, ਕ੍ਰਿਸਮਸ ਵਾਲਾ ਜਿਹੜਾ ਵੀਕਐਂਡ ਆ ਉਸ ਦੇ ਦੌਰਾਨ ਕਈ ਜਗ੍ਹਾ ਦੇ ਉੱਤੇ ਐਕਸੀਡੈਂਟ ਵੀ ਹੋਏ, ਜਿਹੜੀਆਂ ਪਾਈਲ ਅਪ ਵੀ ਹੋਇਆ ਹੈਗਾ। ਡੈਲਟਾ, ਯੂਨਾਈਟਿਡ, ਜੈਟ ਬਲੂ, ਅਲਾਸਕਾ, ਇਹਨਾਂ ਸਾਰੀਆਂ ਏਅਰਲਾਈਨਸ ਨੇ ਕਰੋਨਾ ਦਾ ਬਹਾਨਾ ਬਣਾ ਕੇ ਸ਼ਾਰਟੇਜ ਹੈਗੀ ਆ ਇੰਪਲਾਈਜ਼ ਦੀ, ਉਹ ਲੈ ਕੇ ਵੀ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕੀਤੀਆਂ ਗਈਆਂ। 4155 ਮੇਨ ਲਾਈਨ ਤੇ ਕਨੈਕਸ਼ਨ ਫਲਾਈਟਸ ਸੰਡੇ ਜਿਹੜੀਆਂ ਸਕੈਜੂਲ ਸੀਗੀਆਂ ਉਹ ਕੈਂਸਲ ਕੀਤੀਆਂ ਗਈਆਂ। ਸੋ ਇਹ ਵੱਡੇ ਫਿਗਰਸ ਹੈਗੇ ਆ। ਜੇ ਵੈਦਰ ਦੀ ਗੱਲ ਕਰਦੇ ਜਾਈਏ, ਸਨੋ ਤੇ ਕੋਲਡ ਇਹਨਾਂ ਨੇ ਪੋਸਟ ਕ੍ਰਿਸਮਸ ਟਰੈਵਲ ਨੂੰ ਕਾਫੀ ਔਖਾ ਬਣਾਇਆ ਹੈਗਾ ਪੂਰੇ ਵੈਸਟਰਨ ਤੇ ਨਾਰਦਰਨ ਯੂਨਾਈਟਿਡ ਸਟੇਟਸ ਦੇ ਵਿੱਚ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਠੰਡ ਬਹੁਤ ਜ਼ਿਆਦਾ ਹੋਊਗੀ ਵੈਸਟਰਨ ਕੋਸਟ ਦੇ ਵਿੱਚ। ਸਿਆਰਾ ਨਵਾਡਾਜ਼, ਵਾਸ਼ਿੰਗਟਨ ਕੈਸਕੇਡ, ਨਾਰਦਰਨ ਰੁਕੀਜ਼, ਵਸਾਚ, ਇਹ ਸਾਰੇ ਏਰੀਏ ਦੀਆਂ ਪ੍ਰੈਡਿਕਸ਼ਨਸ ਇਹ ਆ ਕਿ ਬਹੁਤ ਜ਼ਿਆਦਾ ਠੰਡ ਹੋਊਗੀ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੋਂਟਾਨਾ ਤੇ ਮਿਸ਼ੀਗਨ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਠੰਡ ਹੋਣ ਜਾ ਰਹੀ ਹੈਗੀ ਆ। 6 ਜਿਹੜੀਆਂ ਵੈਸਟਰਨ ਸਟੇਟਸ ਆ ਉਹਨਾਂ ਦੇ ਵਿੱਚ ਐਵਲੈਂਚ ਵਾਰਨਿੰਗ ਦਿੱਤੀ ਗਈ ਹੈਗੀ ਆ। ਨਿਵਾਡਾ, ਯੂਟਾ, ਆਈਡਾਹੋ, ਮੋਂਟਾਨਾ, ਕੋਲੋਰਾਡੋ ਤੇ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਹਾਈ ਰਾਈਜ਼ ਪਹਾੜੀਆਂ ਹੈਗੀਆਂ, ਹਾਈ ਜਿਸ ਤਰ੍ਹਾਂ ਸਿਆਰਾਜ਼ ਆ, ਉੱਥੇ ਐਵਲਾਂਚ ਵੀ ਕਈ ਏਰੀਆ ਦੇ ਵਿੱਚ ਆ ਸਕਦੇ ਹੈਗੇ ਆ। ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ 'ਚ ਪਿਛਲੇ ਦਿਨਾਂ ਤੋਂ ਮੀਂਹ ਬਹੁਤ ਪੈ ਰਿਹਾ। 1 ਫੁੱਟ ਐਡੀਸ਼ਨਲ ਸਨੋ ਆਲਰੇਡੀ ਸਿਆਰਾਜ਼ ਦੇ ਵਿੱਚ ਪੈ ਗਈ ਆ। ਆਉਣ ਵਾਲੇ 2-3 ਦਿਨਾਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਸਨੋ ਪੈਣ ਦੇ ਚਾਂਸ ਆ। ਸਿਆਰਾ ਸਨੋ ਟਰੈਵਲਰਸ ਦੇ ਲਈ ਇੱਕ ਹੈਡਿਕ ਵੀ ਬਣ ਸਕਦਾ ਆ। ਹਾਈਵੇ I-80 ਕਈ ਜਗ੍ਹਾ ਦੇ ਉੱਤੇ ਸ਼ਟ ਡਾਊਨ ਕਰਨਾ ਪਿਆ, ਖਾਸ ਕਰਕੇ ਨਵਾਡਾ ਦੇ ਨਾਲ ਜਿੱਥੇ ਲੱਗਦਾ ਹੈਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਮੌਸਮ ਆ ਉਹ ਕਾਫੀ ਖਰਾਬ ਹੋਣਾ ਸ਼ੁਰੂ ਹੋਊਗਾ ਬੁੱਧਵਾਰ ਤੋਂ। ਆਉਣ ਵਾਲੇ ਬੁੱਧਵਾਰ ਤੋਂ ਫਲੱਡਿੰਗ, ਰੌਕ ਸਲਾਈਡ, ਡੇਬਰੀ ਫਲੋ, ਇਹ ਸਾਰਾ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ। ਸਿਆਰਾ ਨਵਾਡਾ ਦੇ ਕਈ ਲੋਕੇਸ਼ਨਾਂ ਦੇ ਵਿੱਚ 6 ਫੁੱਟ ਤੱਕ ਸਨੋ ਪਈ ਆ ਕ੍ਰਿਸਮਸ ਵੀਕ ਦੇ ਦੌਰਾਨ। ਨਾਰਥ ਸਟਾਰ ਦੇ ਵਿੱਚ 82 ਇੰਚ, ਮੈਮਥ ਮਾਊਂਟੇਨਸ ਦੇ ਵਿੱਚ 82 ਇੰਚ ਸਨੋ ਤੇ ਬਲੂ ਕੈਨੀਅਨ ਕੈਲੀਫੋਰਨੀਆ ਦੇ ਵਿੱਚ 58 ਇੰਚ ਸਨੋ ਪਈ ਆ। ਸੋ ਇਹ ਇੱਕ ਗੁੱਡ ਨਿਊਜ਼ ਆ। ਟ੍ਰੈਫਿਕ ਅਲਰਟ ਕੈਲਟ੍ਰੇਨਸ ਜਿਹੜੀ ਆਰਗੇਨਾਈਜੇਸ਼ਨ ਸਟੇਟ ਦੇ ਹਾਈਵੇਜ਼ ਨੂੰ ਮੈਨੇਜ ਕਰਦੀ ਆ ਉਹਨਾਂ ਵੱਲੋਂ ਕੀਤੀ ਗਈ ਆ। I-80 ਕਲੋਜ਼ ਹਜੇ ਤੱਕ ਸ਼ੋਅ ਕਰ ਰਿਹਾ ਜਦੋਂ ਤੱਕ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ। ਐਪਲਗੇਟ ਰੋਡ ਪਲੇਸਰ ਕੈਲੀਫੋਰਨੀਆ ਤੋਂ ਨਵਾਡਾ ਸਟੇਟ ਦੀ ਜਿਹੜੀ ਲਾਈਨ ਆ ਉਸ ਏਰੀਏ ਦੇ ਵਿੱਚ। ਸੋ ਜਿਹੜੇ ਕੋਈ ਉਸ ਏਰੀਏ 'ਚ ਜਾ ਰਿਹਾ ਆ ਪਲੀਜ਼ ਮੇਕ ਸ਼ੋਰ ਕਰ ਲਿਓ। ਬਹੁਤ ਸਾਰੇ ਰਿਜ਼ੋਰਟਸ ਜਿਹੜੇ ਆ ਪੈਲੀਸਡੇਲ, ਟਾਹੋ, ਕਰਕਵੁੱਡ, ਨਾਰਥ ਸਟਾਰ, ਇਹ ਸਾਰੇ ਕਲੋਜ਼ ਕਰ ਦਿੱਤੇ ਗਏ ਆ। ਜੇ ਫੋਰਕਾਸਟ ਦੱਸਦੇ ਜਾਈਏ, ਸਨੋ ਕਾਫੀ ਪਊਗੀ। ਅੱਜ ਸਵੇਰੇ ਹੈਵੀ ਸਨੋ ਦੇ ਪੈ ਰਹੀ ਆ ਜਿਸ ਟਾਈਮ ਆਪਾਂ ਖਬਰਾਂ ਸਾਂਝੀਆਂ ਕਰ ਰਹੀਆਂ। ਸਿਆਰਾ ਦੇ ਏਰੀਏ ਦੇ ਵਿੱਚ ਜਿਹੜੇ 2000 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਆ, ਸ਼ਾਸਤਾ ਮਾਊਂਟੇਨਸ, ਕੋਸਟਲ ਰੇਂਜ ਆਫ ਨਾਰਥ ਵੈਸਟ ਕੈਲੀਫੋਰਨੀਆ, 500 ਫੁੱਟ ਤੋਂ
ਉੱਪਰ ਜਿਹੜੀਆਂ ਪਹਾੜੀਆਂ ਉੱਥੇ ਸਨੋ ਪੈ ਰਹੀ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ 3500 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਦੇ ਉੱਤੇ ਸਨੋ ਪੈ ਰਹੀ ਆ। ਅੱਜ ਰਾਤ ਨੂੰ ਵੱਡਾ ਸਟੋਰਮ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਆਊਗਾ, ਜਿਹਦੇ ਨਾਲ ਮੀਂਹ ਵੀ ਜ਼ਿਆਦਾ ਆਊਗਾ ਤੇ ਸਨੋ ਪਊਗੀ ਮਾਊਂਟੇਨਸ ਦੇ ਵਿੱਚ। ਬਹੁਤ ਜ਼ਿਆਦਾ ਕੋਲਡ ਹੋਊਗਾ, ਟੈਂਪਰੇਚਰ ਕਾਫੀ ਡਰੋਪ ਹੋਊਗਾ। ਤੇ ਬੁੱਧਵਾਰ ਨੂੰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਫੇਰ ਮੀਂਹ ਤੇ ਸਿਆਰਾ ਦੇ ਵਿੱਚ ਸਨੋ ਪਊਗੀ, ਹਾਈ ਮਾਊਂਟੇਨਸ ਦੇ ਵਿੱਚ ਸਨੋ ਪਊਗੀ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਪਹੁੰਚਣਾ ਸ਼ੁਰੂ ਹੋ ਜਾਊਗਾ। ਵੀਰਵਾਰ ਨੂੰ ਮੀਂਹ ਤੇ ਜਿਹੜਾ ਮਾਊਂਟੇਨਸ ਆ ਉਹਨਾਂ ਦੇ ਵਿੱਚ ਸਨੋ ਪੈਣੀ ਸ਼ੁਰੂ ਹੋਊਗੀ, ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਸਿਆਰਾਜ਼ ਦੇ ਵਿੱਚ। ਬਾਕੀ ਦਾ ਜਿਹੜਾ ਕੈਲੀਫੋਰਨੀਆ ਆ ਉਹ ਸੁੱਕਾ ਰਹੂਗਾ। ਸ਼ੁੱਕਰਵਾਰ ਨੂੰ ਨਿਊ ਈਅਰ ਈਵ ਵਾਲੇ ਦਿਨ ਕੁਝ ਸ਼ਾਵਰਸ ਸਦਰਨ ਕੈਲੀਫੋਰਨੀਆ ਦੇ ਵਿੱਚ ਪੈ ਸਕਦੇ ਆ, ਬਾਕੀ ਸਾਰਾ ਏਰੀਆ ਸੁੱਕਾ ਰਹੂਗਾ। ਸਿਆਰਾਜ਼ ਦੇ ਵਿੱਚ 1 ਫੁੱਟ ਤੋਂ ਲੈ ਕੇ 2 ਫੁੱਟ ਤੱਕ ਸਨੋ ਪੈ ਸਕਦੀ ਹੈਗੀ ਆ। ਇਹ ਆਪਾਂ ਤਾਂ ਸਰੋਤਿਆਂ ਨਾਲ ਸਾਂਝੀ ਕਰਦੇ ਜਾ ਰਹੇ ਹਾਂ। ਕਈ ਵਾਰੀ ਛੁੱਟੀਆਂ ਕਰਕੇ ਬੰਦਾ ਸੋਚਦਾ ਵੀ ਚਲੋ ਪਹਾੜੀਆਂ ਦੇ ਵਿੱਚ ਘੁੰਮ ਆਈਏ, ਸੋ ਮੌਸਮ ਕਾਫੀ ਖਰਾਬ ਹੈਗਾ। ਸੋ ਇਹ ਗੁੱਡ ਨਿਊਜ਼ ਆ ਕੈਲੀਫੋਰਨੀਆ ਦੇ ਡਰਾਊਟ ਦੇ ਸੰਬੰਧ ਦੇ ਵਿੱਚ, ਕਿਉਂਕਿ ਪਿਛਲੇ ਮਹੀਨਿਆਂ ਦੇ ਦੌਰਾਨ ਤਾਂ ਸਟੇਟ ਵਾਟਰ ਰਿਸੋਰਸਿਸ ਨੇ ਸਨਮਾਈਕੀਨ ਵੈਲੀ, ਜਿੱਥੇ ਸਭ ਤੋਂ ਵੱਧ ਸਬਜ਼ੀਆਂ ਹੁੰਦੀਆਂ, ਫਲ ਫਰੂਟ ਹੁੰਦੇ ਆ, ਬਹੁਤ ਸਾਰੇ ਫਾਰਮਰਸ ਨੂੰ ਲੈਟਰ ਵੀ ਇਸ਼ੂ ਕਰਤੇ ਸੀ ਵੀ ਭਾਈ ਅਸੀਂ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਗਰਮੀਆਂ 'ਚ। ਸੋ ਹੋਪਫੁਲੀ ਜਿੱਦਾਂ ਮੀਂਹ ਪਿਆ ਆ, ਲੱਗਦਾ ਵੀ ਡਰਾਊਟ ਦੇ ਉੱਤੇ ਇਹਦਾ ਜਿਹੜਾ ਕਾਫੀ ਅਸਰ ਪਊਗਾ, ਡਰਾਊਟ ਘਟ ਜਾਊਗਾ। ਸੈਨ ਫਰਾਂਸਿਸਕੋ ਦੇ ਵਿੱਚ ਤਾਂ ਕਹਿੰਦੇ 1983 ਤੋਂ ਬਾਅਦ ਇੰਨਾ ਜ਼ਿਆਦਾ ਮੀਂਹ ਪਿਆ ਹੈਗਾ। ਸੋ ਇਹ ਇੱਕ ਗੁੱਡ ਨਿਊਜ਼ ਹੈਗੀ ਆ। ਬਾਕੀ ਰਿਜ਼ਰਵਾਇਰਸ ਆ ਉਹ ਬੜੇ ਖਾਲੀ ਹੋਏ ਪਏ ਆ। ਆਪਾਂ ਦੇਖਦੇ ਹਾਂ ਲੇਕਸ ਜਦੋਂ ਜਾਂਦੇ ਆ ਵੀ ਕਿੱਦਾਂ ਉੱਥੇ ਐਨ ਬਿਲਕੁਲ ਥੱਲੇ ਤੱਕ ਹੀ ਜਿਹੜਾ ਆ ਪਾਣੀ ਸੁੱਕ ਗਿਆ ਹੈਗਾ। ਕਈ ਜਗ੍ਹਾ ਦੇ ਉੱਤੇ ਫਲੱਡਿੰਗ ਆਉਣ ਦੇ ਵੀ ਚਾਂਸ ਆ, ਜਿੱਥੇ ਅੱਗਾਂ ਲੱਗੀਆਂ ਸੀਗੀਆਂ, ਦਰਖਤ ਸੜ ਗਏ ਸੀ। ਪਿਛਲੇ 2 ਹਫ਼ਤੇ ਪਹਿਲਾਂ ਮਿਲਵਰੇ ਟਾਊਨ ਆ ਸੈਨ ਫਰਾਂਸਿਸਕੋ ਦੇ ਲਾਗੇ, 2 ਜਣਿਆਂ ਦੀ ਡੁੱਬ ਕੇ ਮੌਤ ਵੀ ਹੋ ਗਈ ਆ। ਕਾਰ ਦੇ ਵਿੱਚ ਪਾਣੀ, ਉਹਨਾਂ ਦੇ ਪੂਰੀ ਤਰ੍ਹਾਂ ਕਾਰ ਪਾਣੀ ਦੇ ਵਿੱਚ ਡੁੱਬ ਗਈ। ਸੋ ਜਦੋਂ ਵੀ ਤੁਸੀਂ ਜਾਂਦੇ ਆ ਹਾਈਵੇਜ਼ ਤੇ ਲੋਕਲ ਰੋਡਸ ਤੇ ਵੀ ਧਿਆਨ ਰੱਖੋ, ਡੈਬਰੀ ਬਹੁਤ ਡਿੱਗਦੀ ਆ, ਪੱਥਰ ਡਿੱਗਦੇ ਆ, ਸੋ ਬੜੇ ਧਿਆਨ ਦੇ ਨਾਲ ਡਰਾਈਵ ਕਰੋ। ਜੇ ਆਪਾਂ ਵਰਲਡ ਲੈਵਲ ਤੇ ਗੱਲ ਕਰਦੇ ਜਾਈਏ, ਬ੍ਰਾਜ਼ੀਲ ਦੇ ਵਿੱਚ ਇਸ ਟਾਈਮ ਬੜੀ ਸਿਚੁਏਸ਼ਨ ਬੈਡ ਬਣੀ ਹੋਈ ਆ। ਬ੍ਰਾਜ਼ੀਲ ਦੇ ਵਿੱਚ ਡੈਡਲੀ ਫਲੱਡਿੰਗ ਹੋਈ ਆ, ਪੂਰੇ ਦੇ ਪੂਰੇ ਸ਼ਹਿਰ ਉੱਥੇ ਪਾਣੀ ਦੇ ਵਿੱਚ ਡੁੱਬੇ ਹੋਏ ਆ। 18 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਬ੍ਰਾਜ਼ੀਲ 'ਚ, 280 ਲੋਕ ਫੱਟੜ ਹੋ ਚੁੱਕੇ ਆ। 40 ਦੇ ਕਰੀਬ ਜਿਹੜੇ ਸ਼ਹਿਰ ਆ ਬ੍ਰਾਜ਼ੀਲ ਦੇ, ਬਾਈਆ ਗਵਰਨਰ ਰੂਈ ਕੋਸਟਾ ਨੇ ਦੱਸਿਆ ਆ ਵੀ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਆ। ਕਹਿੰਦੇ ਵੀ ਬਹੁਤ ਹੀ ਵੱਡੀ ਇਹ ਟ੍ਰੈਜਡੀ ਹੈਗੀ ਆ। ਆਪਾਂ ਨੂੰ ਪਤਾ ਹੈ ਵੀ ਬ੍ਰਾਜ਼ੀਲ ਇੱਕ ਗਰੀਬ ਮੁਲਕ ਹੈਗਾ, ਤੇ ਉੱਥੇ ਜਦੋਂ ਇਦਾਂ ਦੀ ਇੰਸੀਡੈਂਟ ਹੁੰਦੀ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਹਿਊਮੈਨਿਟੀ ਤੇ ਅਸਰ ਪੈਂਦਾ ਆ। 35,000 ਲੋਕਾਂ ਨੂੰ ਆਲਰੇਡੀ ਅਵੈਕੂਏਟ ਕੀਤਾ ਗਿਆ ਆ। 18 ਜਣਿਆਂ ਦੀ ਮੌਤ ਹੋ ਚੁੱਕੀ ਆ। ਤੇ ਜਿਹੜੇ ਮੀਟੀਓਰੋਲੋਜਿਸਟ ਆ, ਉਹਨਾਂ ਨੇ ਕਿਹਾ, ਬ੍ਰਾਜ਼ੀਲ ਨੈਸ਼ਨਲ ਇੰਸਟੀਚਿਊਟ ਆਫ ਮੀਟਰੋਲੋਜੀ ਦੇ, ਹਜੇ ਵੀ ਮੀਂਹ ਉੱਥੇ ਕਾਫੀ ਪਊਗਾ। ਸੋ ਉਹਨਾਂ ਨੇ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੈਲਪ ਮੰਗੀ ਹੈਗੀ ਆ। ਗਰੀਬ ਮੁਲਕ ਹੋਣ ਕਰਕੇ ਸਾਰਾ ਕੁਝ ਇੱਕਦਮ ਨਹੀਂ ਪਹੁੰਚਾਇਆ ਜਾ ਸਕਦਾ। ਸੋ UNO ਹੈਲਪ ਕਰ ਰਹੀ ਹੈ, USA ਗਵਰਨਮੈਂਟ ਵੱਲੋਂ ਵੀ ਉਹਨਾਂ ਨੇ ਹੈਲਪ ਮੰਗੀ ਹੈਗੀ ਆ। ਪਰ ਤੁਸੀਂ ਦੇਖੋ ਵੀ ਜਿਸ ਮੁਲਕ ਦੇ 40 ਸ਼ਹਿਰ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਜਾਣ ਤੇ ਫਿਰ ਉੱਥੇ ਸਾਰਾ ਕੁਝ ਹੈਂਡਲ ਕਰਨਾ ਬੜਾ ਔਖਾ ਹੁੰਦਾ ਹੈ। ਇੱਕ ਖਬਰ UK ਤੋਂ ਆ ਰਹੀ ਹੈ। UK ਦੇ ਸਕਾਟਲੈਂਡ ਯਾਰਡਸ ਨੇ ਇੱਕ ਸਿੱਖ ਨੌਜਵਾਨ ਨੂੰ ਅਰੈਸਟ ਕੀਤਾ ਹੈ ਵੀ ਉਹ ਕੁਈਨ ਐਲਿਜ਼ਾਬੈਥ II ਨੂੰ ਅਸੈਸੀਨੇਟ ਕਰਨ ਜਾ ਰਿਹਾ ਸੀ ਕ੍ਰਿਸਮਸ ਵਾਲੇ ਦਿਨ। ਉਹਦੇ ਮਨ ਦੇ ਵਿੱਚ ਜਲਿਆਂਵਾਲੇ ਬਾਗ ਨੂੰ ਲੈ ਕੇ ਰੋਹ ਸੀ। ਉਸ ਦੇ ਸੰਬੰਧ ਦੇ ਵਿੱਚ ਉਸ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਕਤਲ ਕਰਨ ਲਈ ਜਿਹੜੀ ਆ ਕੋਸ਼ਿਸ਼ ਕੀਤੀ ਹੈਗੀ ਆ। ਸੋ ਉਸ ਨੂੰ ਸਕਾਟਲੈਂਡ ਯਾਰਡ ਵੱਲੋਂ ਅਰੈਸਟ ਕੀਤਾ ਗਿਆ ਆ। ਇਸ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ। ਇਸ ਨੌਜਵਾਨ ਦਾ ਨਾਮ ਜਸਵੰਤ ਸਿੰਘ ਚਹਿਲ ਕਰਕੇ ਦੱਸਿਆ ਗਿਆ ਆ। ਡਾਰਕ ਹੁੱਡੀ ਕਹਿੰਦੇ ਉਸਨੇ ਪਾਈ ਹੋਈ ਸੀ ਤੇ
ਕ੍ਰਿਸਮਸ ਡੇ ਵਾਲੇ ਦਿਨ ਉਸ ਨੂੰ ਅਰੈਸਟ ਕੀਤਾ ਗਿਆ। 19 ਸਾਲਾਂ ਦਾ ਨੌਜਵਾਨ ਸਾਊਥਹੈਂਪਟਨ, ਸਦਰਨ ਇੰਗਲੈਂਡ ਤੋਂ ਰਹਿਣ ਵਾਲਾ ਆ ਤੇ ਉਹਦੇ ਕੋਲੋਂ ਇੱਕ ਵੈਪਨ ਵੀ ਫੜਿਆ ਗਿਆ ਹੈਗਾ। ਮੈਟਰੋਪੋਲੀਟਨ ਪੁਲਿਸ ਨੇ ਇਹ ਕਿਹਾ ਵੀ ਉਸ ਨੂੰ ਮੈਂਟਲ ਹੈਲਥ ਐਕਟ ਦੇ ਅੰਡਰ ਰੱਖਿਆ ਗਿਆ ਹੈਗਾ ਆ। ਕੁਈਨ ਇੰਗਲੈਂਡ ਦੀ ਮਹਾਰਾਣੀ ਪ੍ਰਿੰਸ ਚਾਰਲਸ ਤੇ ਉਹਦੀ ਵਾਈਫ ਕਮੀਲਾ ਕ੍ਰਿਸਮਸ ਇਕੱਠੇ ਜਿਹੜੇ ਆ ਉਹ ਮਨਾ ਰਹੇ ਸੀ ਵਿੰਡਸਰ ਕੈਸਲ ਵਰਕਸ਼ਾਇਰ ਦੇ ਵਿੱਚ। ਇਹ ਆਪਾਂ ਨੂੰ ਪਤਾ ਹੀ ਆ ਵੀ ਇੰਗਲੈਂਡ ਵਾਲਿਆਂ ਦਾ ਕੀ ਰੋਲ ਰਿਹਾ। ਵਰਲਡ ਵਾਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਆਪਣੀ ਜਾਨ ਦਿੱਤੀ। ਉਸ ਤੋਂ ਬਾਅਦ 1984 ਵੇਲੇ ਦਰਬਾਰ ਸਾਹਿਬ ਦੇ ਉੱਤੇ ਜਦੋਂ ਅਟੈਕ ਹੋਇਆ, ਇੰਗਲੈਂਡ ਦਾ ਕੀ ਰੋਲ ਰਿਹਾ ਇਹ ਸਾਰਿਆਂ ਨੂੰ ਛੁਪਿਆ ਨਹੀਂ। ਜਲਿਆਂਵਾਲਾ ਬਾਗ ਵੀ ਸਿੱਖ ਕਦੇ ਭੁੱਲ ਨਹੀਂ ਸਕਦੇ। ਪਰ ਇਹ ਹੁਣ ਇੰਨੇ ਸਾਲਾਂ ਬਾਅਦ ਇੱਕ 19 ਸਾਲਾਂ ਦਾ ਨੌਜਵਾਨ ਗਿਆ ਆ, ਇਹਦੇ 'ਚ ਕਿੰਨੀ ਕੁ ਸੱਚਾਈ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਖਬਰ ਇਹ ਆ ਰਹੀ ਆ ਵੀ ਉਸ ਨੂੰ ਕ੍ਰਿਸਮਸ ਵਾਲੇ ਦਿਨ ਅਰੈਸਟ ਕੀਤਾ ਗਿਆ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਸ਼ਾਮ ਨੂੰ ਫੇਰ ਤੁਹਾਡੇ ਨਾਲ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਇਸ ਤੋਂ ਬਾਅਦ ਪ੍ਰੋਗਰਾਮ ਆਤਮਿਕ ਆਨੰਦ, ਹਾਸੇ ਚਾਰੇ ਪਾਸੇ, ਫਿਰ ਕੁਝ ਗੱਲਾਂ, ਕੁਝ ਗੀਤ। ਇਸੇ ਤਰ੍ਹਾਂ ਸ਼ਾਮ ਨੂੰ ਅੱਜ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਨਗੇ। ਉਹ ਤੁਹਾਡੇ ਕੁਐਸਚਨ ਆਨਸਰ ਵੀ ਲੈਣਗੇ। ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਪੋਲੀਟਿਕਸ 'ਚ ਬਹੁਤ ਕੁਛ ਤੇਜ਼ੀ ਨਾਲ ਬਦਲ ਰਿਹਾ ਆ, ਉਹਦੇ ਬਾਰੇ ਵੀ ਡਿਸਕਸ ਕਰਨਗੇ। ਸੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।